ਅਗਲੀ ਗੱਲ ਕਰੀਏ ਉਹਨਾਂ ਸੂਬਿਆਂ ਦੀ ਜਿਨ੍ਹਾਂ ਨੇ ਆਪਣੀਆਂ ਗਲਤ ਨੀਤੀਆਂ ਅਖਤਿਆਰ ਕੀਤੀਆਂ, ਨਗਦੀ ਵੰਡਣ ਤੇ ਜ਼ੋਰ ਦਿੱਤਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਇਹਨਾਂ ਦੇ ਵਿੱਚ ਖੇਤਰੀ ਪਾਰਟੀਆਂ ਵੀ ਸੀਗੀਆਂ ਤੇ ਦੂਜੀਆਂ ਨੈਸ਼ਨਲ ਪਾਰਟੀਆਂ ਵੀ ਸੀਗੀਆਂ, ਪਰ ਇਸ ਵਰਤਾਰੇ ਨੇ ਸੂਬਿਆਂ ਨੂੰ ਕੰਗਾਲੀ ਦੇ ਉੱਤੇ ਲਿਆ ਖੜਾ ਕੀਤਾ ਜੀ। ਗੁਰਮੀਤ ਜੀ, ਇੱਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਆ ਅਸੀਂ ਵਿਸ਼ਵ ਤਾਕਤ ਬਣਨ ਜਾ ਰਹੇ ਹਾਂ, ਵਿਸ਼ਵ ਗੁਰੂ ਬਣਨ ਜਾ ਰਹੇ ਹਾਂ। ਇੱਕ ਪਾਸੇ ਉਹ ਕਹਿੰਦੇ ਜੀ ਕਿ ਹੁਣ ਅਸੀਂ ਵਿਕਸਿਤ ਦੇਸ਼ਾਂ ਦੀ ਸੂਚੀ ਵੱਲ ਸ਼ਾਮਲ ਹੋ ਗਏ ਹਾਂ, ਹਨਾ ਜੀ ਜੀ। ਪਰ ਹਕੀਕਤ ਦੇ ਵਿੱਚ ਉਹ ਆਪ ਹੀ ਦੱਸਦੇ ਆ ਜੀ ਕਿ ਅੱਧੇ ਦੇਸ਼ ਦਾ ਢਿੱਡ ਜੀ ਅਸੀਂ ਮੁਫਤ ਆਟਾ ਦਾਲ ਸਕੀਮ ਨਾਲ ਭਰਦੇ ਹਾਂ, ਤੇ ਫਿਰ ਅਸੀਂ ਕਿੱਥੇ ਖੜੇ? ਜਦੋਂ ਤੁਸੀਂ ਰੁਜ਼ਗਾਰ ਦੇਣ ਵਾਲੇ ਪਾਸੇ ਨਹੀਂ ਗਏ ਜੀ, ਤੇ ਤੁਸੀਂ ਮੁਫਤ ਵੰਡ ਕੇ ਉਹਨਾਂ ਨੂੰ ਇਹ ਕਹਿ ਰਹੇ ਹੋ ਕਿ ਕੰਮ ਕਰਨ ਦੀ ਲੋੜ ਹੀ ਨਹੀਂ, ਤੁਹਾਡਾ ਚੁੱਲ੍ਹਾ ਮੰਗੀ ਜਾਊਗਾ, ਬਸ ਤੁਸੀਂ ਸਾਡੀਆਂ ਵੋਟਾਂ ਰੱਖੋ। ਹੁਣ ਇਸੇ ਪ੍ਰਕਿਰਿਆਵਾਂ ਨੂੰ ਜ਼ਿਆਦਾਤਰ ਸੂਬਿਆਂ ਨੇ ਵੀ ਅਪਣਾਇਆ ਹੋਇਆ। ਆ ਤਾਜੀ ਹੁਣ ਬਿਹਾਰ 'ਚ ਚੋਣ ਹੋਣੀ ਹੈ ਜੀ। ਬਿਹਾਰ ਦੀ ਚੋਣ ਤੋਂ ਪਹਿਲਾਂ ਕਹਿੰਦੇ ਜੀ 1.25 ਕਰੋੜ ਤੋਂ ਵੱਧ, 1 ਕਰੋੜ 21 ਲੱਖ ਤੋਂ ਵੱਧ ਬੀਬੀਆਂ ਦੇ ਖਾਤਿਆਂ ਦੇ ਵਿੱਚ ਕਹਿੰਦੇ ਜੀ ਕੋਈ 12-13 ਹਜ਼ਾਰ ਕਰੋੜ ਰੁਪਈਏ ਦੀ ਰਾਸ਼ੀ ਆ ਜਿਹੜੀ ਉਹਨਾਂ ਦੇ ਖਾਤਿਆਂ 'ਚ ਨਗਦ ਪਾਈ ਆ, ਮਤਲਬ ਵੰਡ ਕੇ ਇੰਨੇ ਕਰੋੜ ਬੀਬੀਆਂ। ਇਹ ਤੋਂ ਬਿਨਾਂ ਹੋਰ ਕੁਝ ਅਜਿਹੀਆਂ ਯੋਜਨਾਵਾਂ ਰਾਹੀਆਂ ਜਿਹਦੇ ਰਾਹੀਂ ਨਗਦੀ ਪੈਸਾ ਲੋਕਾਂ ਦੇ ਖਾਤਿਆਂ 'ਚ ਜਾਵੇ। ਮਤਲਬ ਸਰਕਾਰੀ ਪੈਸੇ ਨਾਲ ਪਾਰਟੀ ਦੀਆਂ ਵੋਟਾਂ ਖਰੀਦਣ ਦੀ ਕਵਾਇਦ ਆ। ਮੈਨੂੰ ਅੱਜ ਵੀ ਯਾਦ ਹੈ ਪ੍ਰੈਸ ਕਲੱਬ ਦੇ ਵਿੱਚ ਜਦੋਂ ਇਹ ਆਪਣੀਆਂ ਗਰੰਟੀਆਂ ਦੇ ਉਦਘਾਟਨ ਕਰਨ ਆ ਰਹੇ ਸੀ ਤਾਂ ਕੇਜਰੀਵਾਲ ਨੇ ਇਹ ਗੱਲ ਕੀ ਸੀ ਕਿ ਅਸੀਂ ਮੁਫਤ ਬਿਜਲੀ ਕਰ ਰਹੇ ਹਾਂ, ਇੰਨੀ ਸਾਡੇ ਤੇ ਇੰਨਾ ਬੋਝ ਪਊਗਾ, ਅਸੀਂ ਇੰਨਾ ਪੈਸਾ ਖਜ਼ਾਨੇ। ਮੈਂ ਤਦ ਵੀ ਪੁੱਛਿਆ ਸੀ ਕਿ ਤੁਸੀਂ ਸਾਡੇ ਹੀ ਟੈਕਸ ਦੇ ਸਰਕਾਰੀ ਖਜ਼ਾਨੇ ਚੋਂ ਸਾਡੀਆਂ ਵੋਟਾਂ ਖਰੀਦਣ ਆਏ? ਤੇ ਜਵਾਬ ਨਹੀਂ ਕੇਜਰੀਵਾਲ ਨੇ ਦਿੱਤਾ ਉਸ ਸਮੇਂ, ਕਿਉਂਕਿ ਤਿੱਖਾ ਸਵਾਲ, ਸੱਚਾ ਸਵਾਲ ਇਹਨਾਂ ਤੋਂ ਸਹਿਨ ਨਹੀਂ ਹੁੰਦਾ। ਬਿਲਕੁਲ ਸਹੀ। ਹੁਣ ਇਸ ਕੜੀ ਦੇ ਵਿੱਚ ਮੈਂ ਬਿਹਾਰ ਦਾ ਇਹ ਪ੍ਰਕਿਰਿਆ ਦੇਖ ਰਿਹਾ। ਇਹ ਤੋਂ ਪਹਿਲਾਂ ਮਹਾਰਾਸ਼ਟਰ ਦੀ ਸਰਕਾਰ ਨੇ ਜਿਹੜੀ ਕੇਂਦਰ ਨਾਲ ਤਾਲਮੇਲ ਰੱਖਦੀ ਹੈ, ਡਬਲ ਇੰਜਨ ਵਾਲੀ ਸਰਕਾਰ ਹੈ। ਬਿਹਾਰ 'ਚ ਵੀ ਡਬਲ ਇੰਜਨ ਵਾਲੀ ਸਰਕਾਰ ਕਹਿੰਦੇ ਨੇ ਇਹ, ਹੈ ਨਾ। ਤੇ ਮਹਾਰਾਸ਼ਟਰ ਦੀ ਸਰਕਾਰ ਨੇ ਇੱਕ ਲਾਡਲੀ ਯੋਜਨਾ ਸ਼ੁਰੂ ਕੀਤੀ ਸੀ, ਸ਼ਾਇਦ 1500 ਰੁਪਈਆ ਮਹੀਨਾ ਦਿੰਦੇ ਸੀਗੇ ਉਹ। ਤੇ ਹੁਣ ਉੱਥੇ ਦੇ ਹੀ ਮੰਤਰੀ, ਉਹਨਾਂ ਦੀ ਕੈਬਨਿਟ ਦੇ ਮੰਤਰੀ ਉਹ, ਹੈ ਨਾ, ਉਹ ਕਹਿ ਰਹੇ ਨੇ ਵੀ ਕਿ ਇਸ ਪ੍ਰੋਜੈਕਟ ਨੇ ਸਾਡਾ ਪੱਠਾ ਬਿਠਾ ਜੀ। ਉਹ ਕਹਿਣ ਲੱਗ ਪਏ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਰਗਾ ਸੂਬਾ ਹੈ, ਕਈ ਹੋਰ ਸੂਬੇ ਨੇ, ਹਰਿਆਣਾ ਇਹਦੇ ਵਿੱਚ ਹੈ, ਤੇ ਪੰਜਾਬ ਵੀ ਇਸੇ ਦਾ ਭੁਗਤ ਭੋਗੀ ਹੈ ਜੀ। ਚਾਹੇ ਮੁਫਤ ਸਫ਼ਰ ਵਾਲਾ ਪਹਿਲੂ ਹੋਵੇ ਤੇ ਚਾਹੇ ਮੁਫਤ ਬਿਜਲੀ ਵਾਲਾ ਪਹਿਲੂ ਹੋਵੇ, ਹੈ ਨਾ। ਇਹਨਾਂ ਦੋਵਾਂ ਪਹਿਲੂਆਂ ਤੇ ਅਸੀਂ ਮੰਥਨ ਨਹੀਂ ਕਰ ਪਾ ਰਹੇ। ਕਿ ਜੇ ਲੋੜ ਹੈ ਤਾਂ ਤੁਸੀਂ ਆਓ ਸਮਾਜਿਕ ਸੁਰੱਖਿਆ ਤੇ ਆਓ ਨਾ, ਕਿ ਪੰਜਾਬ ਦੀ ਕੋਈ ਵੀ ਵਿਧਵਾ, ਕੋਈ ਵੀ ਬਜ਼ੁਰਗ, ਕੋਈ ਵੀ ਬੱਚਾ, ਉਹਦੀ ਸਿਹਤ ਦਾ ਤੇ ਉਹਦੀ ਸਿੱਖਿਆ ਦਾ, ਉਹਦੀ ਦਵਾ ਬੂਟੀ ਦਾ ਅਸੀਂ ਪ੍ਰਬੰਧ ਕਰਦੇ ਹਾਂ, ਕਰੋ ਨਾ, ਤੇ ਸਮਾਜਿਕ ਸੁਰੱਖਿਆ। ਪਰ ਤੁਸੀਂ ਉਸ ਨੁਕਤੇ ਤੇ ਜਾਣਾ ਜਿੱਥੇ ਤੁਹਾਨੂੰ ਲੱਗੇ ਕਿ ਅਸੀਂ ਜੀ 18 ਸਾਲ ਤੋਂ ਉੱਪਰ ਵਾਲੀ ਨੂੰ ਦੇਵਾਂਗੇ। ਅਜੇ ਤੱਕ ਬੀਬੀਆਂ ਦੀ ਝਾਕ ਹੈ ਕਿ ਸ਼ਾਇਦ 1000 ਰੁਪਇਆ ਇਕੱਠਾ ਸਾਨੂੰ ਮਿਲ ਜਾਣਾ, ਉਹ ਦੇਣਗੇ ਇੱਕ ਦਿਨ ਕਿਤੇ, ਕਿੱਥੋਂ ਮਰਜ਼ੀ ਲਿਆਉਣ। ਆ ਠੱਗੀਆਂ ਦੀ ਕਵਾਇਦ ਜਿਹੜੀ ਪੈਸੇ ਵਾਲੀ ਉਹਦੇ ਵਿੱਚ ਚੱਲ ਰਹੀ ਆ। ਪਰ ਇਹਦੇ ਨਾਲ ਸੂਬਿਆਂ ਦੀ ਆਰਥਿਕ ਸਥਿਤੀ ਕੰਗਾਲ ਹੋ ਰਹੀ ਆ, ਕਰਜ਼ੇ ਦਾ ਬੋਝ ਵੱਧ ਰਿਹਾ, ਤੇ ਨਾ ਲੋਕ ਸਮਝਦੇ ਨੇ, ਨਾ ਲੀਡਰ ਸਮਝਣਾ ਚਾਹੁੰਦੇ ਨੇ। ਇਹਨਾਂ ਨੂੰ ਲੱਗਦਾ ਕਿ ਜੇ ਅਗਲੀ ਵਾਰ ਆਪਣੀ ਸਰਕਾਰ ਬਣਦੀ ਦਿਖੀ ਤਾਂ ਜਿਹੇ ਵਾਅਦੇ ਕਰੋ। ਅੰਦਰੋਂ ਡਰ ਪੈ ਹੈਗਾ, ਅੰਦਰੋਂ ਲੱਗਦਾ ਹੈ ਕਿ ਸਾਰੀਆਂ ਪਾਰਟੀਆਂ ਜੇ ਤੈਅ ਕਰਨ ਆਪਾਂ ਇਹ ਤੋਂ ਨਿਜਾਤ ਪਾਈਏ, ਜੀ, ਛੱਡਣਾ ਸਾਰੇ ਚਾਹੁੰਦੇ ਆ, ਪਹਿਲ ਕੋਈ ਨਹੀਂ। ਪਰ ਅਗਲੀ ਵਾਰ ਜਦੋਂ ਫਿਰ ਕੁਰਸੀ ਦਿਖਣ ਲੱਗਦੀ ਹੈ, ਫਿਰ ਲੱਗਦਾ ਕਿ ਕਿਹੜਾ ਆਪਾਂ ਪੱਲਿਓਂ ਦੇਣਾ, ਆਪਣਾ ਖੇਤ ਥੋੜਾ ਵੇਚਣਾ, ਆਪਣਾ ਤਾਂ ਖੇਤ ਵਧੂਗਾ ਹੀ, ਆਪਣੀ ਤਾਂ ਨਵੀਂ ਫੈਕਟਰੀ ਲੱਗੂਗੀ, ਉਹ ਆਪਣਾ ਤਾਂ ਕਿਸੇ ਬਿਜ਼ਨਸ ਸ਼ੇਅਰ ਪਊਗਾ ਹੀ। ਜੇ ਆਪਣਾ ਹੱਥ ਪੈ ਗਿਆ ਕੁਰਸੀ ਨੂੰ, ਕੋਈ ਗੱਲ ਨਹੀਂ, ਦੇਸ਼ ਤੇ ਸੂਬੇ ਤੇ ਬੋਝ ਪੈਂਦਾ ਪਈ ਜਾਵੇ। ਇਸ ਲਈ ਇਹ ਨਗਦੀ ਵੰਡਣ ਵਾਲੀਆਂ ਯੋਜਨਾਵਾਂ ਸੂਬਿਆਂ ਨੂੰ ਕੰਗਾਲੀ ਵੱਲ ਲਿਜਾ ਰਹੀਆਂ। ਇਹਦੇ ਉੱਤੇ ਗੰਭੀਰ ਮੰਥਨ ਦੀ ਲੋੜ ਹੈ। ਸਾਰੀਆਂ ਧਿਰਾਂ ਨੂੰ ਇੱਕ ਸੁਰ ਦੇ ਵਿੱਚ ਹੋਣਾ ਪਏਗਾ, ਔਰ ਸਾਰੀਆਂ ਸਮਾਜਿਕ ਧਿਰਾਂ ਨੂੰ ਇੱਕ ਸੁਰ ਦੇ ਵਿੱਚ ਹੋ ਕੇ ਇਹਨਾਂ ਨੂੰ ਘੇਰਨਾ ਪਏਗਾ, ਨਹੀਂ ਤਾਂ ਇਹ ਸੂਬਿਆਂ ਨੂੰ ਡੋਬ ਕੇ ਤੁਰ ਜਾਣਗੇ। ਜੀ ਬਿਲਕੁਲ।